ਮੈਂ ਕਿ ਰਾਤ ਨੂੰ ਲੱਗੇ ਨੇ ਪਾਕਿਸਤਾਨ ਦੇ ਝੰਡੇ ਤੇ ਦਿਨ ਚੜਿਆ ਤੇ ਅੰਮ੍ਰਿਤਸਰ ਦੇ ਵਿੱਚ ਇੰਡੀਆ ਦੇ ਝੰਡੇ ਲੱਗ ਗਏ ਨੇ। बड़े नुकसान किए उन्होंने। अच्छा, बच्चियों ने कुआं इशारा मारे ना करने मगर इधर मेरे सामने है छज्जो के ते इस दे परली साइड ते है मंडियाला पुनाया च, फिर अगे यह चंडाली आ जाता है। यह जिस जगह ते मैं बैठा है ते इत्थे इत्थे सामने दरबार है, इत्थे मेला लगा है, इत्थे बजुर्ग मिले ਤੇ ਇਹਨਾਂ ਨੂੰ ਲੈ ਕੇ ਮੈਂ ਕਿਹਾ ਕਿ ਚਲੋ ਦੇਸੀ ਮਾਹੌਲ ਦੇ ਵਿੱਚ ਜਿਹੜਾ ਵੀਡੀਓ ਬਣਾ ਕੇ ਤੇ ਤੁਹਾਡੇ ਨਾਲ ਸ਼ੇਅਰ ਕੀਤੀ ਜਾਵੇ ਤੇ ਤੁਹਾਨੂੰ ਜਿਹੜੇ ਇਹਨਾਂ ਦੇ ਹਾਲ ਹਵਾਲ ਜਿਹੜੇ ਨੇ ਉਹ ਸੁਣਾਉਂਦੇ ਆ। ਇੱਧਰਲੀ ਸਾਈਡ ਤੇ ਕਿਹੜਾ ਬਜ਼ੁਰਗੋ ਪਿੰਡ ਜੇ ਤੇ ਇਸ ਦੇ ਨਾਲ ਹੀ ਹੈ ਸਾਹਮਣੇ ਖਰੜ ਹੈ, ਪਹਾੜ ਪਾਸੇ ਖਰੜ ਤੇ ਦੱਖਣ ਪਾਸੇ ਛੱਜੋ ਕੇ ਤੇ ਲਹਿੰਦੇ ਪਾਸੇ ਕਾਮੋ ਕੇ, बिल्कुल नाल ही 1 किलोमीटर 2 किलोमीटर के फासले। अस्सलाम वालेकुम जी मियां जी, की हाल जे? ठीक हो? खैरियत है? शुक्र अल्हम्दुलिल्लाह। ਤੁਹਾਡਾ ਨਾਮ ਕੀ ਜੇ? नज़ीर अहमद। ਨਜ਼ੀਰ ਅਹਿਮਦ। ਤੁਹਾਡੇ ਵਾਲਦ ਸਾਹਿਬ ਦਾ ਨਾਮ? अली मोहम्मद। ਅਲੀ ਮੁਹੰਮਦ। ਤੁਹਾਡੇ ਦਾਦਾ ਜੀ ਦਾ? फकीर मोहम्मद। ਫਕੀਰ ਮੁਹੰਮਦ। ਤੁਹਾਡੇ ਵਾਲਦ ਸਾਹਿਬ ਕਿੰਨੇ ਭਰਾ ਸਨ? ਉਹਨਾਂ ਦੇ ਨਾਮ ਕੀ ਸਨ? अली मोहम्मद एक जना ताज। ਅਲੀ ਮੁਹੰਮਦ ਤੇ ਤਾਜ ਦੀ। ਆਪਣੀ ਬਰਾਦਰੀ ਕਿਹੜੀ ਹੈ? राई बरादरी। ਰਾਈ ਬਰਾਦਰੀ। ਜਿਹੜੇ ਪਿੰਡ ਛੱਜੋ ਕੇ ਤੁਸੀਂ ਬੈਠੇ ਜੀ, ਇਹਦੇ ਨਾਲ ਨਾਲ ਕਿਹੜੇ ਪਿੰਡ ਨੇ? ਚੜ੍ਹਦੇ ਪਾਸੇ ਕਿਹੜਾ ਹੈ? मड़ियाला आ जाता है थोड़ा चढ़ते दखन की कोई। अच्छा जी, अगे चिनारा इंदा सीधा चढ़ते। अच्छा जी, अगे चिनारी ये चढ़ते सकते। अच्छा जी, अगे नंदपुर आते वो गोश्त आ जाता है। अच्छा जी, हर जेड़े नाल नहीं इधर अच्छा जी, घर पर से हाँ जी, ते कामों के नीचे बस। कामों के लेने पासे। ਇਹਦੀ ਤਹਿਸੀਲ ਕਾਮੋਂ ਕੀ, ਜ਼ਿਲ੍ਹਾ ਗੁਜਰਾਂਵਾਲਾ। ਠੀਕ ਹੋ ਗਿਆ। ਜਿਸ ਟਾਈਮ ਪਾਕਿਸਤਾਨ ਹਿੰਦੁਸਤਾਨ ਬਣਿਆ ਤੁਹਾਡੀ ਉਮਰ ਕਿੰਨੀ ਸੀ ਉਸ ਟਾਈਮ? तो 11-12 साल की मेरी साथ है मापी। ਅੱਛਾ, ਠੀਕ ਹੈ। ਇੰਡੀਆ ਦੇ ਵਿੱਚ ਤੁਹਾਡਾ ਕਿਹੜਾ ਪਿੰਡ ਸੀ? साडा प्रिंसिप मुस्तफा। ਮੁਸਤਫਾ। ਤੇ ਉਹਦੇ ਨਾਲ ਕਿਹੜੇ ਕਿਹੜੇ ਪਿੰਡ ਸਨ? ਉਹਨਾਂ ਪਿੰਡਾਂ ਦਾ ਨਹੀਂ ਮੈਨੂੰ ਆਪਣੇ ਪਿੰਡ ਦੀ ਗੱਲ ਹੈ। ਅੱਛਾ, ਜਿਹੜੇ ਅਸੀਂ ਇੱਥੋਂ ਅੰਮ੍ਰਿਤਸਰੋਂ 2 ਮੀਲ ਨਹੀਂ ਸੀ ਹੈਗਾ, ਕਾਟੀ ਸੀ ਅੱਛਾ। ਸਾਡਾ ਪਿੰਡ। ਉੱਥੇ ਸੀ ਬਿਜਲੀ ਘਰ ਬੜਾ ਵੱਡਾ। ਤੁਹਾਡੇ ਪਿੰਡ ਦਾ ਨਾਂ ਕੀ ਸੀ ਦੱਸਿਆ? ਮੁਸਤਫਾ। ਮੁਸਤਫਾ ਤੁਹਾਡੇ ਪਿੰਡ ਦਾ ਨਾਂ ਸੀ। ਉਹਦੀ ਤਹਿਸੀਲ ਵੀ ਅੰਮ੍ਰਿਤਸਰ ਹੀ ਹੋਣੀ ਹੈ? ਅੰਮ੍ਰਿਤਸਰ ਨਾਲ ਹੀ ਸੀ। ਨਾਲ ਹੀ ਅੰਮ੍ਰਿਤਸਰ ਜੀ ਸ਼ਹਿਰ, ਜੀ ਜੀ। ਤੇ ਜ਼ਿਲ੍ਹਾ ਵੀ ਅੰਮ੍ਰਿਤਸਰ ਹੀ ਹੈ ਫਿਰ? ਅੰਮ੍ਰਿਤਸਰ। ਅੱਛਾ, ਤੇ ਕੀ ਦੱਸ ਰਹੇ ਉਹਦੇ ਨਾਲ ਬਿਜਲੀ ਘਰ ਸੀ? ਨਾਲ ਸਾਡੇ ਪਿੰਡ ਦਾ ਬਿਜਲੀ ਘਰ ਬਣਿਆ ਬੜਾ ਵੱਡਾ। ਅੱਛਾ ਜੀ, ਇਹ ਆ ਅੱਛਾ। ਵੇਖੀ ਨੇ ਨਾ ਅੱਛਾ, ਜੀ। ਅੱਗੇ ਹਾਂ ਬੋਲੀ ਜਾਓ। ਅੱਗੇ ਅਸੀਂ ਵਾਹੀ ਕਰਦੇ ਹਾਂ, ਬਾਗਾਂ ਦਾ ਕੰਮ ਸੀ ਸਾਡਾ। ਅੱਛਾ, ਮੇਰੇ ਵੱਡੇ ਜਿਹੜੇ ਉਹ ਕਰਦੇ ਹਨ, ਮਟਰ ਵੀ ਲਾਉਂਦੇ ਹਨ, ਬਾਗ ਵੀ ਲਾਉਂਦੇ ਹਨ, ਸਾਰੇ ਕੰਮ ਕਰਦੇ ਹਨ। ਬਾਦਲ ਵਾਲਾ ਖੂਹ ਸੀ ਸਾਡਾ। ਬਾਗ ਵਾਲਾ? ਬਾਦਲ ਵਾਲਾ। ਬਾਦਲ ਵਾਲਾ। ਹਾਂਜੀ। ਇਹ ਪਿੰਡ ਦੇ ਕਿਹੜੇ ਪਾਸੇ ਬਾਦਲ ਵਾਲਾ ਖੂਹ ਸੀ? ਇਹ ਵੇਖ ਕੇ ਜਿਹੜੀ ਰੇਲ ਜਾਂਦੀ ਸੀ ਨਾ ਤੇ ਛਿੜਕ ਜਾਂਦੀ ਸੀ ਵੇਖ ਕੇ ਸਟੇਸ਼ਨ ਸੀ ਸਾਡਾ। ਵੇਰਕਾ ਸਟੇਸ਼ਨ ਸੀ? ਹਾਂ। ਅੱਛਾ, ਉਹ ਫਿਰ ਉਧਰ ਜਾਂਦੀ ਸੀ, ਉਹਦੇ ਨਾਲ ਲੰਘ ਕੇ ਜਿਹੜੇ ਬੜੇ ਖੂਹ ਸਾਡਾ। ਅੱਛਾ, ਅੱਛਾ, ਇਹ ਨਹੀਂ ਬਿਆਨ ਨਹੀਂ ਚੱਲਦਾ ਕਿ ਨਹੀਂ ਚੱਲਦੀ। ਅੱਛਾ, ਠੀਕ ਹੈ। ਵੇਰਕੇ ਸਟੇਸ਼ਨ ਦੇ ਨਾਲ ਰੇਲ ਲੰਘ ਕੇ ਰੇਲ ਨੂੰ ਲੰਘ ਕੇ ਅਗਲੇ ਬੜੇ ਸਾਡਾ ਖੂਹ। ਅੱਗੇ ਲੈ ਤੁਹਾਡਾ ਖੂਹ। ਜੀ। ਸਹੀ। ਤੇ ਉਹ ਖੂਹ ਜਿਹੜੀ ਸੀ ਉੱਥੇ ਵਾਈ ਜਿਹੜੀ ਤੇ ਖੂਹਾਂ ਦੀ ਹੁੰਦੀ ਸੀ? ਖੂਹਾਂ ਦੀ ਵਾਈ ਸੀ ਖੂਹਾਂ ਦੀ ਉੱਥੇ? ਵਾਹੀ, ਖੂਹਾਂ ਦੀ। ਖੂਹ ਦੇ ਕੀ ਹੁੰਦੇ ਸੀ? ਨਹਿਰ ਦੀ ਵਾਹੀ, ਅੱਛਾ, ਖੂਹਾਂ ਦੀ ਵਾਹੀ। ਅੱਛਾ, ਉੱਥੇ ਢੱਕੇ ਜੋਦੇ ਹਨ, ਝੋਟੀਆਂ ਜੋੜਦੇ ਹਨ, ਗੰਨੇ ਜੋੜਦੇ ਹਨ, ਅੱਛਾ, ਇਹੋ ਜਿਹੇ ਡੰਗਰ ਜੋੜਦੇ ਹਨ। ਉਹਦਾ ਟਰੈਕਟਰ ਵਗੈਰਾ ਤੇ ਹੈ ਕੋਈ ਨਹੀਂ ਸੀ। ਹਾਂਜੀ, ਹਾਂਜੀ, ਹਾਂਜੀ। ਉਹ ਇਸ ਤਰ੍ਹਾਂ ਆਪਣਾ ਗੁਜ਼ਾਰਾ ਕਰਦੇ ਹਨ ਸਾਰੇ। ਉਹ ਜੋ ਮਾਲਕੀ ਪੁੱਛੇ, ਮਾਲਕੀ ਮੇਰੀ ਕੋਲ ਨਹੀਂ। ਅੱਛਾ। ਮੈਂ ਝੂਠ ਨਹੀਂ ਬੋਲਣਾ। ਬਾਗ ਵਗੈਰਾ? ਬਾਗ ਜਿਹੜੇ ਉਹ ਠੇਕੇ ਦੇ ਪਾਣੀਆਂ ਦੇ ਕੇ ਲਾਈਦੇ ਹਨ। ਅੱਛਾ, ਆਸਰਾ ਲਾ ਲਿਆ, ਫਰੂਟ ਲਾ ਲਿਆ, ਨਾਗ ਲਾ ਲਈ, ਕੇ ਲਾ ਲਿਆ, ਅੱਛਾ, ਆਲੂ ਲਾ ਲਿਆ, ਗਾਠਾਂ ਲਾ ਲਈਆਂ। ਅੱਛਾ। ਇਹਨਾਂ ਚੀਜ਼ਾਂ ਦੇ ਨਾਲ ਪਿਆਰ ਦੀ ਉਹ ਸਾਡੇ ਵੱਡੇ ਜਿਹੜੇ ਕੰਮ ਇਹ ਕਰਦੇ। ਨਹੀਂ ਉਹ ਮਤਲਬ ਫਿਰ ਸਾਲਾਂ ਦੇ ਹਿਸਾਬ ਨਾਲ ਲੈਂਦੇ ਜੇ ਆਪ ਨੂੰ ਬਾਗ ਲਾਉਣਾ ਸੀ? ਉਹ 19-20 ਸਾਲ ਦਾ ਹੁੰਦਾ। ਅੱਛਾ, 19-20 ਸਾਲ ਦਾ ਠੇਕਾ ਸੀ? ਉਸ ਤੋਂ ਬਾਅਦ ਫਿਰ ਅੱਗੇ ਠੇਕਾ ਹੋ ਜਾਂਦਾ। ਅੱਛਾ, ਕਿਉਂਕਿ ਉਹ ਫਸਲ ਜਿਹੜੀ ਹੈ ਉਹ ਤਾਂ ਲੰਬੀ ਹੁੰਦੀ ਹੈ ਨਾ ਉਹਦਾ ਜਦੋਂ? ਅੱਗੇ ਠੇਕਾ ਹੋ ਜਾਂਦਾ। ਬਿਲਕੁਲ ਠੀਕ ਹੈ। ਜੇ ਨਾਰਕ ਦੇਣੀ ਹੋਵੇ ਉਹਨੇ ਠੇਕੇ ਦੇ, ਅੱਛਾ, ਉਹਨਾਂ ਬੂਟਾਂ ਦੀ ਕੀਮਤ ਦੇਵੇ। ਅੱਛਾ। ਕੀ ਅਸੂਲ ਕੀ ਸਨ ਉਹ ਬਾਗ ਜਿਹੜਾ ਬੰਦਾ ਆਪਣੇ ਹੱਥੀਂ, ਜਿਸ ਤਰ੍ਹਾਂ ਤੁਸੀਂ ਆਪਣੇ ਹੱਥੀਂ ਬਾਗ ਲਾਉਂਦੇ ਸੀ, ਹਾਂਜੀ। ਉਹ ਕਿਸ ਤਰ੍ਹਾਂ ਉਹਦਾ ਕੋਈ ਤਰੀਕਾਕਾਰ ਸੀ ਹੁੰਦਾ? ਉਹਦਾ ਤਰੀਕਾਕਾਰ ਹੈ ਆਪਣੇ ਜਹਾਂ ਸਾਡਾ
ਮਸ਼ਵਰਾ ਸਾਰਿਆਂ ਦਾ ਹੋਵੇਗਾ ਵੀ ਐਨ ਖੇੜਾ ਕਰਨੀਆਂ ਨੇ ਅੱਛਾ ਇਹਦੇ ਵਿੱਚ ਬਰੂਰ ਲਾਉਣੇ ਨੇ ਪੈਰੀ 'ਚ ਅੱਛਾ ਅੱਗੇ ਜਿਹੜੀ ਲੁੱਟਿਆ ਲਾਉਣਾ ਹੈ ਅੱਗੇ ਆਲੂ ਲਾਉਣਾ ਹੈ ਫਿਰ ਫਾਦਾ ਲਾਉਣਾ ਹੈ ਅੱਛਾ ਇਹ ਤਰੀਕੇ ਨਾਲ ਠੀਕ ਮਾਲਕ ਜਿਹੜਾ ਹੁੰਦਾ ਸੀ ਉਹਦੇ ਨਾਲ ਤੁਹਾਡਾ ਜਿਹੜਾ ਉਹ ਕੀ ਕਹਿੰਦੇ ਨੇ ਐਗਰੀਮੈਂਟ ਕਿਸ ਤਰ੍ਹਾਂ ਹੁੰਦਾ ਸੀ ਉਹਦੇ ਨਾਲ ਸਾਡਾ ਵਾਦਾ ਉਹਦਾ ਠੇਕਾ ਤੁਹਾਨੂੰ ਦੱਸਿਆ 18 ਸਾਲ 19 ਸਾਲ 19 ਸਾਲ 20 ਸਾਲ 20 ਸਾਲ ਦੀ ਗੱਲ ਅੱਛਾ 18 19 ਸਾਲ ਦਾ ਠੇਕਾ ਹੁੰਦਾ ਹੈ ਕਿਉਂਕਿ ਉਸ ਦੇ ਦੌਰਾਨ ਜਿਹੜਾ ਮਾਲਕ ਹੋਰ ਕਿਸੇ ਨੂੰ ਪੈਰ ਹੀ ਨਹੀਂ ਸੀ ਦੇ ਸਕਦਾ। ਨਹੀਂ ਦੇ ਸਕਦਾ ਕਿਸੇ ਨੂੰ ਸਾਲ ਦਾ ਠੇਕਾ ਕੀ ਹੁੰਦਾ ਸੀ ਸਾਲ ਦਾ ਠੇਕਾ ਥੋੜ੍ਹੇ ਥੋੜ੍ਹੇ ਠੇਕੇ ਹੁੰਦੇ ਹਨ ਤੇ ਬਾਗ ਲੱਗੇ ਹੁੰਦੇ ਹਨ ਉਹਨਾਂ ਨੂੰ ਫਾਇਦਾ ਇਹ ਹੋ ਜਾਂਦਾ ਸੀ ਜਦੋਂ ਕੋਈ ਥੋੜ੍ਹੀ ਬਹੁਤੀ ਰਕਮ ਜਿਹੜੀ ਕੋਈ ਦੇ ਕੇ ਬਾਗਾਂ ਲਾਂਗੇ ਆ ਕੇ ਨਾ ਹੁੰਦੀਆਂ ਅੱਛਾ ਤਾਂ ਕਈ ਨਹੀਂ ਹਨ ਦਿੰਦੇ ਬਾਗਾਂ ਦੇ ਪੈਸੇ ਕੋਲੋਂ ਅੱਛਾ ਹਾਂਜੀ ਇਹੋ ਜਿਹੇ ਕੰਮ ਅੱਛਾ ਉਸ ਤੋਂ ਬਾਅਦ ਉੱਥੇ ਵਾਸਤੇ ਰਹੇ ਆ ਅੱਗੋਂ ਫਿਰ ਹਜ਼ਾਰਾਂ ਦਾ ਕੰਮ ਹੋ ਗਿਆ ਤੁਹਾਡਾ ਜਿਹੜਾ ਪਿੰਡ ਸੀ ਉੱਥੇ ਮੁਸਲਮਾਨਾਂ ਦੇ ਘਰ ਕਿੰਨੇ ਕਿਸਾਨ ਸਿੱਖਾਂ ਦੇ ਕਿੰਨੇ ਕਿਸਾਨ ਤੇ ਹਿੰਦੂਆਂ ਦੇ ਕਿੰਨੇ ਕਿਸਾਨ ਉਹਨੇ ਘਰ ਸਨ ਥੋੜ੍ਹੇ ਕਿੰਨੇ ਕਿਸਾਨ ਤਾਂ ਗਿਣੇ ਤੇ ਨਹੀਂ ਅੰਦਾਜ਼ੇ ਨਾਲ ਕੋਈ 40-50 ਹੋਣਗੇ ਅੱਛਾ ਤੇ ਮੁਸਲਮਾਨਾਂ ਦੇ ਘਰ ਮੁਸਲਮਾਨ ਕਿੰਨੇ ਬੇਬਾਸ 9 ਨੰਬਰ ਦਾ ਸਾਡੇ ਕੋਲ। ਅੱਛਾ ਅੱਛਾ ਬੜਾ ਵੱਡਾ ਪਿੰਡ ਵੱਡਾ ਪਿੰਡ ਸੀ। ਅੱਛਾ ਜਦੋਂ ਅਸੀਂ ਨਿਕਲ ਕੇ ਆਏ 9 ਉੱਥੇ ਲੋਕ ਲਾਂਘੇ ਪਿਛਾ ਜਾਣ ਕੇ ਬਹਿ ਗਏ ਅੱਛਾ ਖਤਰੇ ਤੋਂ ਅੱਛਾ ਕਿਹੜੇ ਪਿੰਡ ਤੋਂ ਆ ਕੇ ਬੈਠੇ ਸਨ ਲਾਂਘੇ ਪਿੰਡ ਨੂੰ ਲਾਗੇ ਛੋਟੀ ਛੋਟੀ ਅੱਛਾ ਉਹ ਆ ਗਏ ਉਸ ਤੋਂ ਬਾਅਦ ਮੁੜ ਕੇ ਫਿਰ ਆਇਆ ਰਾਤ ਨੂੰ ਤੇ ਸਿੱਖਾਂ ਦੇ ਉੱਥੇ ਘਰ ਕਿੰਨੇ ਕੁ ਸਨ ਤਾਂ ਤੇ ਜਿਹੜੇ ਘਰ ਸਨ ਉਹ ਇੰਨੇ ਕਿਦਾਂ ਦੱਸਿਆ ਨਾ ਥੋੜੇ ਅੱਛਾ ਤੇ ਬਾਕੀ ਦੇ ਨਾ ਮੁਸਲਮਾਨਾਂ ਮੁਸਲਮਾਨਾਂ ਦੇ ਜ਼ਿਆਦਾ ਘਰ ਸਨ ਦੇ। ਉਹ ਤੇ ਮਾਰਿਆ ਨੇ ਇਸੇ ਗੱਲ ਨਹੀਂ ਤੇ ਜਿਹੜਾ ਕਬਾਲਾ ਹੋਣ ਲੱਗਿਆ ਉਹਨਾਂ ਕੰਮ ਹੋ ਗਿਆ ਅੱਛਾ। ਜਿਹੜੇ ਉੱਥੇ ਮੁਸਲਮਾਨਾਂ ਦੇ ਘਰ ਸਨ ਉਹ ਪਿੰਡ ਦੇ ਕਿਹੜੇ ਪਾਸੇ ਸਨ ਨਹੀਂ ਉਹ ਨਹੀਂ ਮੁਸਲਮਾਨਾਂ ਦੇ ਉਹ ਕਿਸੇ ਬੰਦੇ ਨਹੀਂ ਕੋਈ ਦੋ ਚਾਰ ਉਹਨਾਂ ਦੇ ਜਨੇ ਵਿੱਚ ਸਾਡੇ ਨੇ ਉਹਨਾਂ ਦੀ ਨੇ ਅਸੀਂ ਆਦੇ ਬੰਦੇ ਆ ਅੱਛਾ ਬਲਕਿ ਮੁਸਲਮਾਨ ਸ਼ੇਖ ਇਕੱਠੇ ਘਰ ਉਹ ਸਨ ਸਾਰੇ ਹੀ ਕਰਦੇ ਬਸਤੀ ਵਕਵਾ ਨਹੀਂ ਕੀ ਹੈਗੀ ਨਹੀਂ ਨਹੀਂ ਅੱਛਾ ਉੱਥੇ ਜਿਹੜਾ ਪਿੰਡ ਦੇ ਵਿੱਚ ਗੁਰਦੁਆਰੇ ਕਿੰਨੇ ਸਨ ਯਾਦ ਨਹੀਂ ਬਸ ਤਾਂ ਮਸਜਿਦ ਜਿਹੜੀ ਵੱਡੀ ਸੀ ਨਾ ਹਾਂ ਜਿੱਥੇ ਨਮਾਜ਼ ਜੁਮਾ ਤੁਸੀਂ ਪੜ੍ਹਨ ਜਾਂਦੇ ਉਹ ਤੇ ਵਿਧੀ ਬਿਜਲੀ ਸਾਡੇ ਨਾਲ ਅੱਛਾ ਵੱਡੀ ਜਾਮਿਆ ਮਸਜਿਦ ਜਾਮਾ ਮਸਜਿਦ ਚਾਰ ਦੇ ਬਣੀ ਅੱਛਾ ਅੱਛਾ ਉਹ ਮਸਜਿਦ ਵੱਡੀ ਮਸਜਿਦ ਅੱਛਾ ਉਹ ਕਿਉਂ ਹੋ ਗਈ ਬਾਕੀ ਸਾਡਾ ਪਿਆਰ ਸਾਰਾ ਸਾਰਾ ਨੌ ਪਿੰਡ ਤੁਹਾਡੇ ਦੇ ਵਿੱਚ ਨੰਬਰਦਾਰ 9 ਸਨ ਤੇ ਕਿਸੇ ਦਾ ਨਾਮ ਯਾਦ ਹੈ ਤੁਹਾਨੂੰ ਮਸਤਾਗ ਨੰਬਰ ਦਾ ਮੁਸ਼ਤਾਕ ਨੰਬਰਦਾਰ ਇਹ ਕਿਹੜੀ ਬਰਾਦਰੀ ਦਾ ਸੀ ਨੰਬਰਦਾਰ ਕਿਹੜੇ ਕਿਹੜੇ ਸਨ ਨੰਬਰ ਦਾ ਮੈਂ ਤੇ ਮਸਤਾਗ ਬਾਕੀ ਇਹਨਾਂ ਨੇ ਯਾਦ ਤੁਹਾਡੇ ਗੁਆਂਢੀ ਕਿਹੜੇ ਘਰ ਸਨ ਮੁਸਲਮਾਨ ਸਨ ਹਿੰਦੂ ਸਨ ਸਿੱਖ ਸਨ ਹਾਂਜੀ ਹਾਂਜੀ ਇੱਕ ਬੰਨੇ ਤੇ ਜਾਨ ਮੁਹੰਮਦ ਖਾਨ ਦਾ ਮੇਰਾ ਚਾਚਾ ਤੁਹਾਡਾ ਚਾਚਾ ਜਾਨੋ ਮਕਾਨ ਦਾ ਹਾਂਜੀ ਅੱਛਾ ਦੂਜੇ ਬੰਨੇ ਇੱਕ ਭਾਈ ਦਾ ਨਾਮ ਮੁਰਾਦੀ ਕਿਨਾਰ ਅੱਛਾ ਵਿੱਚ ਮਕਾਨ ਸਾਡਾ ਅੱਛਾ ਤੇ ਉਹ ਘੁਮਿਆਰ ਮੁਸਲਮਾਨ ਸਨ ਮੁਸਲਮਾਨ ਸਾਡੇ ਨਾਲ ਆਏ ਨੇ ਨਾਲ ਅੱਛਾ ਘੁਮਿਆਰ ਕਿੱਥੇ ਬੈਠੇ ਨੇ ਹੁਣ ਉਹ ਇੱਕ ਕਿਨਾਰੇ ਪੈ ਗਏ ਬੁਰੇ ਕੋਲ ਅਤੇ ਨਾਲੀ ਅੱਛਾ ਨਾਲ ਹੀ ਤੁਹਾਡੇ ਪਿੰਡ ਦੇ ਬੈਠ ਗਏ ਝੰਡਾ ਸੀ ਅੱਛਾ ਸਹੀ ਤੇ ਸਿੱਖਾਂ ਦੇ ਘਰ ਤੁਹਾਡੇ ਤੋਂ ਕਿੰਨੀ ਕੁ ਦੂਰ ਸਨ ਸਾਡੇ ਨਹੀਂ ਇਹ ਜੇ ਖਾਸ ਠੇਕੇ ਤੇ ਕੁਝ ਪੈਸੇ ਨਹੀਂ ਸਨ ਇਹ ਜ਼ਿਆਦਾ ਮੁਸਲਮਾਨਾਂ ਦੀ ਅਕਸਰੀਅਤ ਪਹਿਲੀ ਬੰਨੇ ਵਾਲੇ ਜ਼ਿਆਦਾ ਮੁਸਲਮਾਨ ਸਨ ਕਿ ਮੁਸਲਮਾਨ ਸਿੱਖ ਮਾੜੇ ਸਨ ਹਾਂ ਨਹੀਂ ਇਹ ਬੁਰੀ ਅੱਛਾ ਸਹੀ ਕਿ ਸਿੱਖਾਂ ਦੀ ਇੰਨੀ ਕੋਈ ਪਹਿਲੀ ਬੰਨਾ ਕੋਈ ਨਹੀਂ ਸੀ ਘਾਟ ਸੀ ਘੱਟ ਸੀ ਅੱਛਾ ਸਕੂਲ ਜਾਂਦੇ ਰਹੇ ਤੁਸੀਂ ਨਹੀਂ ਅੱਛਾ ਜਿਹੜੇ ਤੁਹਾਡੀ ਉਮਰ ਦੇ ਮੁੰਡੇ ਸਨ ਮੁਸਲਮਾਨਾਂ ਦੇ ਕਿਸੇ ਕਿਹਦਾ ਨਾਮ ਯਾਦ ਹੈ ਤੁਹਾਨੂੰ ਉਹ ਆਪਣੇ ਨਜ਼ੀਰ ਸੀ ਰਹਿਮਤ ਸੀ ਮਨੀਰ ਸੀ ਇਹ ਸਾ ਮੁੰਡਿਆਂ ਦਾ ਨਾਮ ਅੱਛਾ ਨਜ਼ੀਰ ਰਹਿਮਤ ਮਨੀਰ ਇਹ ਕਿਹਨਾਂ ਦੇ ਰਾਈਆਂ ਦੇ ਸਨ ਸਾਈਆਂ ਨੇ ਅੱਛਾ ਹੋਰ ਕਿਹੜੇ ਮੁੰਡੇ ਯਾਦ ਸਨ ਤੁਹਾਨੂੰ ਇਹ ਹੋਰ ਨਾਮ ਤੋਂ ਕੋਈ ਨਹੀਂ ਅੱਛਾ ਠੀਕ ਇਹਨਾਂ ਦੇ ਨਾਲ ਜ਼ਿਆਦਾ ਪਿਆਰ ਤੇ ਸਿੱਖਾਂ ਦੇ ਕੋਈ ਮੁੰਡਿਆਂ ਦੇ ਨਾਮ ਯਾਦ ਨੇ ਤੁਹਾਨੂੰ ਤੇ ਪਿੰਡ ਦੇ ਵਿੱਚ ਤੁਹਾਡਾ ਜਿਹੜਾ ਘਰ ਸੀ ਕੱਚਾ ਸੀ ਜਾਂ ਪੱਕਾ ਸੀ ਪਿਛਲੇ ਜ਼ਮਾਨੇ ਪਹਿਲਾਂ ਕੱਚਾ ਸੀ ਅੱਛਾ ਪੱਕਾ ਹੋ ਗਿਆ ਮਤਲਬ ਕਿ ਪਾਕਿਸਤਾਨ ਬਣਨ ਤੋਂ ਕਿੰਨੀ ਕੁ ਦੇਰ ਪਹਿਲੇ ਬਣਾਇਆ ਸੀ ਪੱਕਾ ਉਹ ਕੀਤਾ ਮੇਰੇ ਵਾਲਦ ਨੇ ਬਣਾਇਆ ਅੱਛਾ ਆਪਣੇ ਉਧਰ ਨਿਕਲ ਕੇ ਨਾ ਆਪਣੇ ਭਾਈ ਨਾਲ ਅੱਛਾ ਉਹਨਾਂ ਨੇ ਮੇਰੇ ਤੇ ਬਣਾਇਆ ਪਹਿਲਾਂ ਮੋਗਾਪੁਰਾ ਮੋਗਮਪੁਰਾ ਅੱਛਾ ਉਹ ਵੀ ਅੰਮ੍ਰਿਤਸਰ ਦੇ ਨਾਲ ਹੀ ਉਹ ਵੀ ਨਾਲ ਹੀ ਨਹੀਂ ਅੱਠ ਤੁਹਾਡੇ ਵਾਲਦ ਫਿਰ ਇੱਥੇ ਆ ਗਏ ਕਿਉਂ ਚੱਲੇ ਆ ਆਪਣਾ ਜਦੋਂ ਇਹ ਨਹੀਂ
ਮਤਲਬ ਜਿਸ ਟਾਈਮ ਵੱਖਰੇ ਹੋਏ ਨੇ ਭਰਾਵਾਂ ਨਾਲੋਂ ਫਿਰ ਉਹ ਫਿਰ ਇੱਥੇ ਆ ਗਏ ਮੁਸਤਫਾ ਉਹਨਾਂ ਦੀ ਭੈਣ ਦੀ ਕਮਾਈ ਦੀ ਸਹੁਰੇ ਦਾ ਅੱਛਾ ਉਹ ਫਿਰ ਉਹਨਾਂ ਦੇ ਕੋਲ ਆ ਗਿਆ ਤੁਹਾਡੇ ਨਾਨਕੇ ਇੱਥੇ ਮੁਸਤਫਾਪੁਰ ਤੋਂ ਇੱਥੇ ਅੱਛਾ ਫੁੱਫੀਆਂ ਵੀ ਤੇ ਨਾਨਕੇ ਵੀ ਇੱਥੇ ਅੱਛਾ ਉਸ ਕਰਕੇ ਉਹ ਫਿਰ ਭਰਾ ਵਾਲਦੈਨ ਉੱਥੇ ਰਹੇ ਉਹ ਉੱਥੇ ਰਹੇ ਫਿਰ ਉਹਨਾਂ ਬਚੀਨਾ ਫੜ ਗਈ ਕਿ ਉਹ 2 4 5 ਸਾਲੀਆਂ 5-4 ਪੈਲੀਆਂ ਦੇ ਨਾਲ ਦੀ ਮਿਲਦੇ ਗਿਲਦੇ ਹਨ ਅੱਛਾ ਉਹਨਾਂ ਦੇ ਨਾਲ ਬਾਗਾਂ ਤੋਂ ਇਲਾਵਾ ਹੋਰ ਕੀ ਕੰਮ ਕਾਰ ਹੁੰਦਾ ਜੀ ਉੱਥੇ ਤੁਹਾਡਾ ਸਾਡਾ ਕਾਰੋਬਾਰ ਕੋਈ ਜੋ ਸਾਡੇ ਦੂਸਰੇ ਜੀ ਜਿਹੜੇ ਹਨ ਉਹ ਜਾਂਦੇ ਨੌਕਰਾਂ ਨੇ ਬਾਗ ਵਿੱਚ ਫਾਕੂ ਤੋੜ ਕੇ ਇਕੱਠੇ ਕੀਤੇ ਹੋਣੇ ਅੱਛਾ। ਗੱਲਾਂ ਬੜੀਆਂ ਨਹੀਂ ਆਈਆਂ ਅੱਛਾ ਸਾਡੇ ਵਾਲਦ ਨੇ ਆਪਣਾ ਲਦਾਉਣੀਆਂ ਅਰੇ ਤੇ ਡੱਬਾ ਹੁੰਦਾ ਨਾ ਇੱਕ ਸਵਾਰੀ ਦੇ ਨਾਲ ਹਾਂਜੀ ਹਾਂਜੀ ਸਮਾਨ ਵਾਲਾ ਹਾਂ ਉਹਦੇ ਵਿੱਚ ਰੱਖੜੀਆਂ ਦੇ ਲਾਉ ਲੈਣੀ ਅੱਛਾ ਉੱਥੋਂ ਅੰਮ੍ਰਿਤਸਰ ਤੋਂ ਲਾਹੌਰ ਸਮਾਨ ਲਿਆਉਂਦੇ ਰਹੇ ਸਰਦੀ ਆਉਂਦੀ ਮਤਲਬ ਵੀ ਆਉਂਦੇ ਨੇ ਪਹਾੜੀ ਵੀ ਆਉਂਦੇ ਅੱਛਾ ਲਾਹੌਰੋਂ ਅੰਮ੍ਰਿਤਸਰ ਤੋਂ ਕਿਹੜੀ ਕਿਹੜੀ ਚੀਜ਼ ਤੁਸੀਂ ਲਿਆ ਕੇ ਇੱਥੇ ਲਾਹੌਰ ਵੇਚਦੇ ਰਹੇ ਮਟਨ ਵਿੱਚ ਤੇ ਫਲਾਂ ਦੇ ਵਿੱਚ ਵੀ ਫਲ ਜਿਹੜੇ ਆ ਫਾਲਸਾ ਸੀ ਉਹ ਆ ਜਾਂਦਾ ਸੀ ਅੱਛਾ ਹਾਂਜੀ ਗੱਲਾਂ ਦੇ ਵਿੱਚ ਹੁੰਦਾ ਉਹ ਬਾਕੀ ਉਹ ਗੱਲਾਂ ਵਿੱਚ ਰੱਖੀਆਂ ਤੇ ਆ ਕੇ ਲਵਾਈਆਂ ਨੇ ਅੱਛਾ ਮੇਰੇ ਵਾਸਤੇ ਹੀ ਕੰਮ ਹੁੰਦਾ ਹੈ ਅੱਛਾ ਉਹ ਬੁਢੇਰੇ ਹੋ ਗਏ ਹੁਣ ਇੱਥੇ ਜਾਣ ਕੇ ਉਹ ਛੱਡ ਕੇ ਸਾਰੇ ਕੰਮ ਦੂਜੇ ਜਿਹੜੇ ਵਾਈ ਦਾ ਵੀ ਛੱਡ ਗਏ ਮਿਹਨਤਾਂ ਵੀ ਕਰਨੀਆਂ ਪਈਆਂ ਬੜੇ ਉਸ ਵਕਤ ਇਹ ਡੱਲਾਂ ਬਦਨ ਕਰਕੇ ਦਿੰਦੇ ਸੀ ਜਾਂ ਉਂਝ ਹੀ ਡਲਦਾ ਹੀ ਸੌਦਾ ਹੁੰਦਾ ਸੀ ਨਹੀਂ ਉਹ ਸਾਡੇ ਜੋ ਪਿੰਡੋਂ ਜਾਂਦੇ ਨਾ ਫਾਲਸਾ ਹਾਂਜੀ ਜੰਨਾਂ ਦੇ ਵਿੱਚ ਉਹ ਸੋ 20 ਸਰਦੀ 20 ਸ਼ੇਰ ਦੀ ਹੁੰਦੀ ਸੀ ਦਾਲ ਅੱਛਾ ਪਿਆਰ ਜਿੰਨਾ ਪਾਈਏ 500 ਦੀ ਚੈਨਲ ਮਿਲ ਗਈ ਅੱਛਾ ਇਹ ਬਾਤ ਉਹ ਦੇਖ ਕੇ ਰੱਜਿਆ ਨਹੀਂ ਜਾਂਦਾ ਫਿਰ ਜਾਂਦਾ ਅੱਛਾ ਮਤਲਬ ਕਿ ਵਜ਼ਨ ਜ਼ਿਆਦਾ ਹੋ ਗਿਆ ਉਹ ਫੇਰ ਜਾਣਾ ਉਹ ਖਰਾਬ ਹੋ ਜਾਂਦਾ ਬਿਲਕੁਲ ਠੀਕ ਕਿੰਨੇ ਕੁ ਦੀ ਉਸ ਵਕਤ 20 ਸ਼ੇਰ ਦੀ ਡਾਲ ਵੇਚ ਜਾਂਦੀ ਸੀ ਹੋ ਜਾਂਦੇ ਨੇ ਅੱਛਾ ਵੱਡੇ ਲਿਆਉਂਦੇ ਮਤਲਬ ਜੇ ਪਾਕਿਸਤਾਨ ਹਿੰਦੁਸਤਾਨ ਬਣਨ ਤੋਂ ਪਹਿਲੋਂ ਤੁਸੀਂ ਆਪ ਵੀ ਲਿਆਂਦੇ ਰਹੇ ਫਲ ਲਾਹੌਰ ਸਬਜ਼ੀ ਮੰਡੀ ਨਹੀਂ ਨਹੀਂ ਮੈਂ ਬਾਹਰ- ਕਦੀ ਆਏ ਹੋ ਚੱਕਰ ਲੱਗਾ ਨਹੀਂ ਨਹੀਂ ਮੈਂ ਅੰਬਰਸਰ ਨੂੰ ਨਾ ਮੰਡੀ ਜਾਂਦਾ ਰਿਹਾ ਤੇ ਰਾਤ ਨੂੰ ਖਾਣਾ ਗੁਲਾਬ ਦੇ ਫੁੱਲ ਉਹ ਮੰਡੀ ਆ ਮੈਂ ਅੰਮ੍ਰਿਤਸਰ ਹਾਂ ਅੰਮ੍ਰਿਤਸਰ ਜਾਂਦੇ ਲਾਹੌਰ ਮੰਡੀ ਨਹੀਂ ਆਏ ਉੱਥੇ ਗਏ ਉਹ ਗੁਲਾਬ ਜਿਹੜੀ ਇੱਕ ਦੁਕਾਨ ਦੇ ਵਿੱਚ ਹੈ ਉਹ ਗਿੱਲੀ ਵੇਚਦਾ ਹੈ ਅੱਛਾ ਉਹ ਭਾਈ ਫਿਰਕਾਂ ਤੇ ਬਣ ਕੇ ਪਿੱਛੇ ਬਾਹਰ ਜਾਂਦੀ ਸੀ ਅੱਛਾ ਉਹ ਆਹ ਕੰਮ ਤੇ ਹੁੰਦੀ ਸੀ ਸਹੀ ਦੁਕਾਨ ਦਾ ਆਪ ਹੀ ਤਿਆਰ ਕਰਦੇ ਸੀ ਜਾਂ ਪੌਦੀ ਸਿਰ ਵੇਚਦੇ ਨਹੀਂ ਸੀ ਅਸੀਂ ਫੋਟੀ ਚਲੇ ਹਨ ਉਹ ਦੁਕਾਨਾਂ ਵਾਲੇ ਦੇ ਅੱਗੇ ਜਿਹੜੇ ਲੈਂਦੇ ਹਨ ਆੜ੍ਹਤੀ, ਹਾਂਜੀ ਹਾਂਜੀ ਉਹ ਤਿਆਰ ਕਰਦੇ ਹਨ ਅੱਛਾ ਬਾਕੀ ਇਹ ਆ ਫਿਰ ਟਿਫਨ ਸਾਡਾ ਵੇਚਦਾ ਸੀ ਅੱਛਾ ਸਟੇਸ਼ਨ ਵੇਰਕਾ ਸੀ। ਸਾਡਾ ਟਿਫਨ ਵੇਚਦਾ ਸੀ ਅਡਵਾਂਸ ਸੀ ਅੱਛਾ ਜਦੋਂ ਇਹ ਕੰਮ ਬਣ ਗਿਆ ਨਾ ਹਾਂਜੀ ਫਿਰਾਂ ਉਹ ਤੋਂ ਦੀਦਾ ਹਾਂਜੀ ਪਹਿਲਾਂ ਤੇ ਝੰਡੇ ਲੱਗ ਗਏ ਨੇ ਸਾਡੇ ਇੱਥੇ ਪਾਕਿਸਤਾਨ ਅੱਛਾ ਜੀ ਤੁਹਾਨੂੰ ਕਿੰਨੇ ਕੁ ਦਿਨ ਪਹਿਲੇ ਪਤਾ ਲੱਗ ਗਿਆ ਸੀ ਕਿ ਪਾਕਿਸਤਾਨ ਹਾਂਜੀ ਪਹਿਲਾਂ ਇਹ ਰੌਲਾ ਪਿਆ ਸੀ ਪਾਕਿਸਤਾਨ ਚ ਨਹੀਂ ਹਿੰਦੁਸਤਾਨ ਚ ਕੁਝ ਕਿਸੇ ਕਰੇ ਕੁਝ ਰਹੇ ਫਿਰ ਜਿਹੜੇ ਪਾਕਿਸਤਾਨ ਦੇ ਝੰਡੇ ਲੱਗ ਗਏ ਤੇਰਾ ਵੀ ਪਾਕਿਸਤਾਨ ਬਣ ਗਿਆ ਅੰਮ੍ਰਿਤਸਰ ਅੱਛਾ 5 ਜ਼ਿਲ੍ਹੇ ਹਨ ਉਸ ਤੋਂ ਬਾਅਦ ਮੁੜ ਕੇ ਫਿਰ ਉਹ ਦਿਨ ਚੜਿਆ ਅੱਛਾ ਰਾਤ ਨੂੰ ਝੰਡੇ ਪਾਕਿਸਤਾਨ ਦੇ ਲੱਗੇ ਨੇ ਅੰਮ੍ਰਿਤਸਰ ਦੇ ਵਿੱਚ ਅੱਛਾ ਪਿੰਡਾਂ 'ਚ ਵੀ ਹਰ ਸਾਈਂ ਤੇ ਮੁੜ ਕੇ ਦਿਨ ਚੜ੍ਹਨ ਵਿੱਚ ਖਾਣ ਲੱਗ ਗਏ ਆਨ ਨਹੀਂ ਪਤਾ ਕੀ ਉਹਨਾਂ ਨੂੰ ਕਹਿੰਦੇ ਲੇਕਿਨ ਰਾਤ ਨੂੰ ਲੱਗੇ ਨੇ ਪਾਕਿਸਤਾਨ ਦੇ ਝੰਡੇ ਵੀ ਆ ਤੇ ਦਿਨ ਚੜਿਆ ਤਾਂ ਅੰਮ੍ਰਿਤਸਰ ਦੇ ਵਿੱਚ ਇੰਡੀਆ ਦੇ ਝੰਡੇ ਲੱਗ ਗਏ ਨੇ ਇਹ ਸਾਡਾ ਹਾਲ ਹੋਇਆ ਅੱਛਾ ਅੱਛਾ ਤੇ ਫਿਰ ਉਹ ਅੱਲਾ ਨੇ ਕੀਤਾ ਕੁਦਰਤ ਦੀ ਗੱਡੀ ਜਿਹੜੀ ਸੀ ਨਾ ਹਾਂਜੀ ਉਹ ਵੇਰਕਾ ਦੂਰ ਵੀ ਨਹੀਂ ਸੀ ਉੱਥੇ ਆਪਣੇ ਜਾਣਾ ਹਾਂਜੀ ਤੇ ਸਿੱਖਾਂ ਦਾ ਵੀ ਫਿਰ ਜਾਮ ਉੱਚਾ ਬੜਾ ਜ਼ੋਰ ਹੋ ਗਿਆ ਉਹਨਾਂ ਦਾ ਅਖਤਿਆਰ ਕੀ ਹੋ ਗਿਆ ਉਹਨਾਂ ਦੇ ਮੁਲਕ ਦਾ ਪਤਾ ਲੱਗ ਗਿਆ ਕਿ ਸਾਡਾ ਮੁਲਕ ਹੈ ਮੁਲਕ ਦੇ ਨਾਲੇ ਉਹ ਅਖਤਿਆਰ ਹੋ ਗਿਆ ਤੇ ਲੋਕਾਂ ਨੂੰ ਮੁਸਲਮਾਨਾਂ ਕਤਲ ਕਰ ਅੱਛਾ ਬੇਬਾ ਅੱਛਾ ਬੜੇ ਨੁਕਸਾਨ ਕੀਤੇ ਉਹਨਾਂ ਨੇ ਅੱਛਾ ਬੱਚੀਆਂ ਨੇ ਖੂਹਾਂ ਛਾਲਾ ਮਾਰੇ ਨਾ ਕੰਜਰ ਮਾਰੇ ਅੱਛਾ ਬੜਾ ਕੁਛ ਕੀਤਾ ਅੱਛਾ ਇਹ ਵਾਕਿਆ ਵੇਖਣ ਦੀਆਂ ਗੱਲਾਂ ਸਾਰੀਆਂ ਆਉਂਦੀਆਂ ਮੈਂ ਬਾਗਾਂ ਦੇ ਵਿੱਚ ਨਾਲ 5-10 ਸੀ ਸਨ ਬਾਗਾਂ ਦੇ ਵਿੱਚੋਂ ਹੀ ਖੇਤੇ ਨਹੀਂ ਆਏ ਬਾਗਾਂ ਦੇ ਵਿੱਚੋਂ ਨਹੀਂ ਆਏ ਚੋਰੀ ਚੋਰੀ। ਜਿਸ ਟਾਈਮ ਉਥੋਂ ਪਿੰਡੋਂ ਤੁਸੀਂ ਨਿਕਲੇ ਹੋ ਤੁਸੀਂ ਸਾਰੇ ਮੁਸਲਮਾਨ ਇਕੱਠੇ ਨਿਕਲੇ ਹੋ ਕਿ ਨਹੀਂ ਹਾਂ ਜਿੱਦਾਂ ਉਹਨਾਂ ਕੋਲ ਨਿਕਲਿਆ ਗਿਆ ਨਾ ਰਾਤੋਂ ਰਾਤ ਸਮਝ ਹੀ ਲੱਗ ਗਿਆ ਅੱਛਾ ਜਦੋਂ ਪਤਾ ਲੱਗ ਗਿਆ ਨਾ ਉਹ ਹੱਜੀ ਦੀ ਕੋਚ ਹੋਈ ਆ ਬਬਰ ਜੀ ਨੇ ਨਾ ਤੇ ਬਰਸਾ ਰੰਗ ਬੜੇ ਅੱਛਾ ਉਹ ਪਿੰਡ ਚੋਂ ਨਿਕਲ ਕੇ ਅੰਮ੍ਰਿਤਸਰ ਆ ਗਏ ਵੱਡੇ ਸ਼ਹਿਰ ਇੱਥੇ ਵੱਡੇ ਸ਼ਹਿਰ ਚ ਆ ਗਏ ਅੱਛਾ ਇੱਥੇ ਹਕੂਮਤ ਨੇ ਗੱਡੀਆਂ ਲਾਤੀਆਂ ਅੱਛਾ ਰੇਲ ਅੱਛਾ ਇੱਥੋਂ ਹੀ ਲੱਦੋ ਇੱਥੋਂ ਹੀ ਲੱਦੀਆਂ ਬੇਟੀ ਜਾਓ ਅੱਛਾ। ਅੱਛਾ ਉੱਥੇ ਲੱਦਿਆਂ ਤੇ ਲਾਹੌਰ ਦੇ ਆ ਕੇ ਵਾਟਰ ਸਕੂਲ ਲਾ ਦਿੰਦੇ ਅੱਛਾ ਜੀ ਵਾਲਟਨ ਲਿਆ ਕੇ ਲਾਉਂਦੇ ਹਾਂ ਇੱਥੇ ਜਾ ਕੇ ਲਾ ਦਿੰਦੇ ਬਿਲਕੁਲ ਸਹੀ ਰਾਤ ਇੱਥੇ ਲਾਉਂਦੇ ਹਨ ਹਾਂਜੀ ਇੰਨੇ ਹਾਂ
ਜਿਹਨੇ ਨਾਲ ਬੈਠਾਂ ਨੇ ਫੌਜੀ ਅੱਛਾ ਉੱਥੇ ਦਾ ਦਿਨ ਕੋਈ 4 ਦਿਨ ਉੱਥੇ ਦਾ ਦਿਨ ਜਿਹੜੇ ਆਉਣ ਵਾਲੇ ਦੁਨੀਆ ਵਿੱਚ ਅੱਛਾ ਉਹ ਸੱਜਣ ਮੇਰੇ ਆ ਪਿੰਡਾਂ ਦੇ ਵਿੱਚ ਜਿਸ ਟਾਈਮ ਤੁਸੀਂ ਉੱਥੋਂ ਅੰਮ੍ਰਿਤਸਰ ਚਲ ਗਏ ਜੀ, ਨਾਲ ਹੀ ਪਿੰਡ ਸੀ ਤੁਹਾਡਾ? ਪਿੰਡ ਦੇ ਨਾਲ ਹੀ ਤੁਰ ਕੇ ਗਏ ਉਹ ਹੀ ਆ ਨਾ, ਪਿੰਡ ਨਾਲ ਹੀ ਸੀ, ਬਾਗਾਂ ਦੇ ਬਾਗਾਂ ਦੇ ਵਿੱਚ। ਅੰਮ੍ਰਿਤਸਰ ਪਹੁੰਚ ਗਏ। ਅੰਮ੍ਰਿਤਸਰ ਉਸੇ ਦਿਨ ਹੀ ਫਿਰ ਤੁਸੀਂ ਗੱਡੀ ਤੇ ਬਹਿ ਗਏ? ਉਹ ਗੱਡੀਆਂ ਗਈਆਂ ਨੇ ਸ਼ੁਰੂ ਕਿੰਨੇ ਦਿਨ ਉੱਥੇ ਅੰਮ੍ਰਿਤਸਰ ਰਹੇ? ਅੰਮ੍ਰਿਤਸਰ ਰਹੇ ਆ ਕੋਈ 4-5 4-5 ਦਿਨ ਇੰਤਜ਼ਾਰ ਕਰਦੇ ਰਹੇ ਗੱਡੀਆਂ? ਗੱਡੀਆਂ ਵੀ ਨਹੀਂ ਮਿਲਦੀਆਂ ਤੇ ਦੂਜਾ ਇਹ ਆ ਖੇਤੀ ਦੇ ਲੱਭਾਉਂਦੇ ਨਹੀਂ ਹਨ ਅੱਛਾ ਅੰਮ੍ਰਿਤਸਰ ਇਹ ਸ਼ਹਿਰ ਵਾਲੇ ਜਿਹੜੇ ਲੋਕ ਨਾ ਉਹ ਸਮਾਨ ਲਿਆਉਣ ਦੀ ਕੋਸ਼ਿਸ਼ ਕਰਨ ਸਾਡੇ ਕੋਲ ਤਾਂ ਸੋਣ ਕੋਈ ਨਹੀਂ ਹੋਇਆ ਅੱਛਾ ਨਾ ਕੋ ਹਾਂ ਲਿਆਉਂਦੇ ਅੱਛਾ ਆਹ ਤੋਂ 500 ਆਟਾ ਪਾਣੀ ਦੇ ਚੁੱਕੇ ਅੱਛਾ ਆਪਣਾ ਕਿਲੋ ਅੱਛਾ ਤੇ ਚਲੋ ਉਹਦੇ 4 ਦਿਨ ਖਾ ਕੇ ਆ ਜਾਣਾ ਬੇਬੀਆਂ ਅੱਛਾ ਇਹ ਗੇਮ ਸੀ ਕਿ 4 ਦਿਨ ਦਾ ਜਿਹੜਾ 500 ਆਟਾ ਆ ਖਾ ਕੇ ਆ ਤੇ ਖਾ ਕੇ ਫਿਰ ਵਾਪਸ ਆ ਜਾਣਾ। ਜਾਣਾ ਅੱਛਾ ਬੜੇ ਥੋੜਾ ਪਿਆ ਨਹੀਂ ਦੇ ਅਬ ਕੀ ਪਤਾ ਫਿਰ ਰਾਤ ਨੂੰ ਸਾਡਾ ਝੰਡਾ ਲੱਗ ਗਿਆ। ਉਹ ਨਹੀਂ ਪਿਆ ਮੇਰੇ ਦੇ ਰੱਖੇ ਨੇ ਆਟੇ ਮਟਰ ਕੇ ਉਹਨੇ ਸੇਵਾੜ ਕੇ ਬਾਹਰ ਕੱਢ ਕੇ ਅੱਛਾ। ਕੋਈ ਨਹੀਂ ਜਾ ਰਿਹਾ ਹਾਂ ਉਹ ਐਸਾ ਲੱਗ ਗਿਆ ਉਹ ਫਿਰ ਆਈ ਗੱਡੀ ਉਹ ਬਾਹਰ ਦੇ ਸੇਵਾੜ ਅੱਛਾ ਚੌਥੇ ਦਿਨ ਫਿਰ ਉੱਥੋਂ ਗੱਡੀ 'ਤੇ ਬੈਠੇ। 4 ਦਿਨ ਜਿਹੜੇ ਉੱਥੇ ਗੁਜ਼ਾਰੇ ਉਹ ਕਿਸ ਤਰ੍ਹਾਂ ਗੁਜ਼ਾਰੇ ਨੇ? ਉਹ ਉੱਥੇ ਉਹਦੇ ਵਿੱਚ ਹੀ ਆਪਣੇ ਸਭ ਦੇ ਵਿੱਚ ਕੈਂਪ ਦੇ ਵਿੱਚ ਹੀ ਰਹੇ? ਬੁਲਾਇਆ ਅੱਛਾ ਆਪਣੇ ਵਿੱਚ ਰਹੇ ਹਾਂ ਨਾਲੇ ਬੱਜੀ ਦੇ ਅੱਗੇ ਪਿੱਛੇ ਹਨ ਉਹ ਵੀ ਨਾਲ ਆ ਗਏ ਅੱਛਾ ਜੀ ਸਾਰਾ ਪਤਾ ਸੀ ਨਾ ਕਿ ਸਾਡਾ ਜੀਵਨ ਨਹੀਂ ਆਇਆ ਉਹਦਾ ਪਤਾ ਨਹੀਂ ਹੈਗਾ ਕਿ ਨਹੀਂ ਹੈਗਾ ਹਾਂ ਉਹ ਇਹ ਚੱਕਰ ਉਹ ਮੇਰੇ ਧਿਆਨ ਕੋ ਸਾਰਿਆ ਉਹਨਾਂ ਨੇ ਕੋਈ ਤਾਂ ਪਤਾ ਨਹੀਂ ਇੱਥੇ ਲੱਗਿਆ ਫਿਰ ਉਹਨਾਂ ਨੂੰ ਕਰ ਦੇਣ ਕਹਾਂ ਨਾ ਵੀ ਤੁਸੀਂ ਅਗਲੇ ਜਿਵੇਂ ਜੋ ਮਗਰ ਨਹੀਂ ਹੋ ਰਹਾ ਫਿਰ ਉੱਥੋਂ ਜਿਸ ਟਾਈਮ ਤੁਸੀਂ ਆਏ ਹੋ ਮਤਲਬ ਪਿੰਡ 'ਚ ਤੇ ਤੁਹਾਡੇ ਪਿੰਡ ਦੇ ਕੋਈ ਜੀ ਉੱਥੇ ਵੀ ਰਹਿ ਗਏ ਕਿ ਸਾਰੇ ਹੀ ਉੱਥੋਂ ਖਾਲੀ? ਨਹੀਂ ਕਰੀਬਨ ਕਰੀਬਨ ਸਾਡੇ ਬੰਦੇ ਆਏ ਸਾਰੇ ਨਿਕਲ ਆਏ ਸਨ? ਮੇਰਾ ਹੈ ਮੇਰਾ ਕਿਹੜਾ ਲੇਕਿਨ ਦੂਰ ਲੱਗਦਾ ਇੱਕ ਨਾ ਹੋਣਾ ਫਿਰ ਮੁਸ਼ਕਲ ਨਹੀਂ ਤੇ ਫਿਰ ਤੇ ਪੂਰੇ ਦੇ ਪੂਰੇ ਪਿੰਡ ਸ਼ਹੀਦ ਹੋ ਗਏ। ਪੂਰੇ ਹੋਏ ਨੇ ਬੜੇ ਬੜੇ ਪਿੰਡ ਹੋਏ ਨੇ ਬੜੇ ਬੜੇ ਪਿੰਡ ਹੋਏ ਜਿੱਥੇ ਫੌਜ ਵੀ ਬਹੁਤ ਸੀ ਹਾਂਜੀ ਬੜੀ ਸਾਡੀ ਚੱਕੀ ਉਹਨਾਂ ਇੱਥੇ ਪਹਿਲਾਂ ਕਰਤੀ ਹਾਂਜੀ ਹਾਂਜੀ ਉਹ ਇਸ ਤਰ੍ਹਾਂ ਦਾ ਕੰਮ ਕਰ ਉਹ ਫਿਰ ਅੱਲਾ ਦਾ ਸ਼ੁਕਰ ਹੈ ਕਿ ਸੱਜਣ ਹੋਏ ਆ ਕੋਈ 10-20 ਦਿਨ ਜਿਸ ਟਾਈਮ ਤੁਸੀਂ ਲਾਹੌਰ ਕੈਂਪ 'ਚ ਵਾਲਟਨ ਆ ਗਏ ਤੇ ਫਿਰ ਤੁਸੀਂ ਉੱਥੇ ਕੁਝ ਦੇਰ ਰਹੇ, ਫਿਰ ਅੱਗੇ ਕਿੱਧਰ ਨੂੰ ਸਫ਼ਰ ਇਖਤਿਆਰ ਕੀਤਾ? ਉਧਰ ਆਪਣਾ ਨਾ ਆਜੋਰ ਆਤੇ ਮਹੀਨਾ ਬਾਅਦ ਮੋਟੋ ਨਿਕਲਦੀ ਨਾ ਉਹਦੇ ਤੇ ਪਿੰਡ ਆ ਨੀਲ ਤੁਹਾਡੇ ਪਿੰਡ ਦੇ ਵਿੱਚੋਂ ਜਿੰਨੇ ਵੀ ਮੁਸਲਮਾਨ ਸਨ ਮੁਸਲਮਾਨ ਅੰਮ੍ਰਿਤਸਰ ਲਾਗੇ ਹੋਣ ਦੀ ਵਜ੍ਹਾ ਤੋਂ ਸਾਰੇ ਖੈਰੋਫੀਅਤ ਨਾਲ ਆ ਗਏ? ਇੱਕ ਦੋ ਬੰਦੇ ਫੜੇ ਗਏ ਹਨ ਅੱਛਾ ਉਹ ਬੱਚੇ ਵੀ ਨਹੀਂ ਬਾਹਰ ਆ ਕਿ 6 ਮਹੀਨੇ ਉੱਥੇ ਰਹਿ ਕੇ ਉਹਨਾਂ ਦੇ ਗੁਲਾਮ ਬਣਾਤਾ ਨਾ ਜਿਹਦੇ ਚਾਕੂ ਪਾਤਾ ਕਿਤੇ ਕੁਝ ਪਾਤਾ ਉਹ ਉਹਨਾਂ ਨੇ ਦਿੱਤੇ ਨੇ ਅੱਛਾ 6 ਮਹੀਨੇ ਤੋਂ ਬਾਅਦ ਫਿਰ ਉਹ ਆ ਗਏ ਅੱਛਾ ਕੋਈ ਜੀ ਉੱਥੇ ਰਹਿ ਗਿਆ ਹੋਵੇ ਤਾਂ ਆਪਣੀ ਖੁਸ਼ੀ ਦੇ ਨਾਲ ਨਹੀਂ, ਸਾਰੇ ਕੁਝ ਸਾਡੇ ਪਿੰਡ ਦੇ ਆ ਜੀਆਂ ਜੋ ਕੋਈ ਨਿਕਲ ਸਾਡੇ ਨਾਲ ਜ਼ਿਆਦਾਤਰ ਨਿਕਲ ਹੀ ਆਏ। ਆਏ ਬਹੁਤ ਹੀ ਰਾਤੋਂ ਰਾਤ ਬਾਗਾਂ ਨਿਕਲੇ ਹੋ ਗਏ ਨਹੀਂ ਜਿਸ ਟਾਈਮ ਤੁਸੀਂ ਇੱਥੇ ਆ ਗਏ ਹੋ ਅੱਲਾ ਤੁਹਾਡਾ ਭਲਾ ਕਰੇ ਵਾਲਟਨ ਕੈਂਪ 'ਚ ਕੱਢ ਕੇ ਵਾਲਟਨ ਦਾ ਭੇਜਦਾ ਫਿਰ ਤੁਸੀਂ ਕਿੱਧਰ ਨੂੰ ਗਏ? ਇਹ ਇੱਥੇ ਨੂੰ ਕਰੇ ਜੇ ਆਟੋਰਾ ਬਣਾ ਕੇ ਜਿਹੜੇ ਆਟੋਰਾ ਪੈਂਦੇ ਕੋੜੇ ਤੇ ਅੱਛਾ ਉਹਦੇ ਨਾਲ ਆ ਕੇ ਪਿੰਡ ਵਾਲਾ ਨੀਲ ਹਾਂਜੀ ਅੱਛਾ ਉੱਥੇ ਕੋ 2-4 ਦਿਨ ਗਏ ਰਿਸ਼ਤੇਦਾਰੀ ਦੇ ਸਾਨੂੰ ਮਿਲੂ ਚੰਗੀ ਨਹੀਂ ਲੱਗੀ ਅੱਛਾ ਉਹ ਫਿਰ ਅਸੀਂ ਉੱਥੋਂ ਨਿਕਲ ਆਏ ਅੱਛਾ ਉਹਨਾਂ ਇੱਕ ਜੱਟ ਮੁਸਲਮਾਨ ਬੰਦਾ ਸੀ ਅੱਛਾ ਉਹਨੇ ਵੇਖ ਕੇ ਕਾਫਰਾ ਉਹਨਾਂ ਮੁਸਲਮਾਨਾਂ ਦਾ ਤੋਂ ਸਮਝਾ ਕਰਿਆ ਅੱਛਾ ਉਹਨੇ ਸਾਨੂੰ 8 ਦਿਨ ਰੱਖੇ ਨੇ ਉਹ ਜੱਟ ਨੇ ਹਾਂ। ਵਾਹ ਰੋਟੀ ਗੋਣੀ ਆਟਾ ਵੀ ਦੇਣਾ ਸਭ ਕੁਝ ਕਰਨਾ ਡੰਗਰ ਵੀ ਧੋਣਾ ਅੱਛਾ ਇਹ ਰੰਨ ਚਲੀ ਬੜੀ ਅੱਛਾ ਉਹਨੂੰ 8 ਦਿਨ ਵੀ ਪੀਛੇ ਦੇ ਕਹਿਣਾ ਮੇਰੇ ਕੋਲ ਜ਼ਮੀਨ ਪਾਣੀ ਬਣੀ ਅੱਛਾ ਪਤਾ ਕਰ ਲਿਓ ਕਿੱਥੇ ਜ਼ਮੀਨ ਮੈਂ ਤੁਹਾਨੂੰ ਉਹ ਫਿਰ ਆਗੇ ਜਗ੍ਹਾ ਪਤਾ ਕਿਤਾ ਕੋਨਾ ਸਾਨੂੰ ਨਾ ਸਾਰਾ ਚਾਚਾ ਤੇ ਦਾਦਾ ਸਾਡਾ ਐਸੇ ਨਾਲ ਆ ਗਏ ਪਹਿਲੋਂ ਹੀ ਫਿਰ ਨਿਕਲ ਕੇ ਆ ਗਏ ਅੱਛਾ ਉਹ ਕਾਫਲੇ ਨਾਲ ਨਿਕਲ ਗਏ ਨਾ ਫਿਰ ਉਹਨਾਂ ਕੋਲ ਡੰਗਰ ਨਾ ਅੱਛਾ ਉਹ ਜਿਹੜੇ ਇੱਥੇ ਆ ਗਏ ਸਾਨੂੰ ਪਤਾ ਲੱਗ ਗਿਆ ਅਸੀਂ ਫਿਰ ਉਹਨਾਂ ਕੋਲ ਛੱਡਿਆ ਤੇ ਜੇ ਦੂਜੇ ਘਰ ਨੂੰ ਪੁੱਛਣੇ ਨਾ ਬਾਤ ਆਏ ਅੱਛਾ ਅਸੀਂ ਰਾਜਾ ਘਰ ਨੂੰ ਉਹਨੇ ਨੇ ਉਹ ਸਜੋ ਕੇ ਤੁਹਾਡਾ ਚਾਚਾ ਤੇ ਆਇਆ ਚਾਚਾ ਮੇਰਾ ਬਾਪ ਤੁਹਾਡਾ ਨਹੀਂ ਇੱਥੇ ਆ ਕੇ ਪਹਿਲਾਂ ਜਿਹੜੇ ਆ ਗਏ ਡੰਗਰ ਲੈ ਕੇ ਮੇਰੇ ਕੇ ਦਾਦਾ 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 ਦੇ ਚਾਚਾ ਇਹ ਕਿਧਰੋਂ ਦੀ ਇਹਨਾਂ ਨੇ ਫਿਰ ਬਾਰਡਰ ਕ੍ਰਾਸ ਕੀਤਾ ਦਰਿਆ ਚੋਂ ਲੰਘ ਕੇ ਆਏ?
दरिया लंघे घरे नहीं आया रावी ना हुई मतलब कि ये पैदल ही आए ने अंदर आए गड्डियां ਅੱਛਾ ना डंगे ਨਾਲ ਡੰਗਰ ਤੇ ਗੱਡਾ ਹੋਰ ਇਹਨਾਂ ਦੇ ਨਾਲ ਕੌਣ ਸਵਾਰੀ ਆਏ ਨੇ वो नहीं घरे पे दूर बना के ਅੱਛਾ ਨਹੀਂ ਉਹ ਤਾਂ ਖੈਰ ਸਾਰੇ ਮਤਲਬ ਕਿ ਆਪਣੇ ਪਿੰਡ ਦਾ ਜੀ ਇਹਨਾਂ ਗੱਡੀਆਂ ਤੇ ਨਹੀਂ नहीं ਆਇਆ अपने गड्डियां नहीं आए साजे भी आए ਅੱਛਾ ਇਹ ਗੱਡੇ ਲੈ ਕੇ ਤੇ ਮਤਲਬ ਮਾਲ ਡੰਗਰ ਲੈ ਕੇ मगर बंद लेना ਅੱਛਾ मान को करो वो तेल रखना ਅੱਛਾ आवले ये ना किसी ठीक पाए ने के देखन तो खावट के मेरा ना लेना ਅੱਛਾ ऐसा दीदी ये तो केड़ी होते ਸਾਡੇ ਬਾਪ ਕੀ ਦੱਸਦੇ ਕਿ ਰਸਤੇ ਦੇ ਵਿੱਚ ਜਿੰਨਾ ਕਿ ਇਹਨਾਂ ਕੋ ਗੱਡੇ ਜਾਂ ਮਾਲ ਡੰਗਰ ਹੈ ਸੀ ਸਾਰਾ ਲੈ ਆਏ ਕਿ ਕੋਈ ਹੋ ਰਿਹਾ ਸੀ ਖਾਣ ओए ਅੱਛਾ ਇਹਨਾਂ ਨੂੰ ਕੁਝ ਨਹੀਂ ਕਿਹਾ ਉਹਨਾਂ ਨੇ ये अपने जो करके चौके हैं ਹਾਂ वो नथा वाटे रखे बटे तो ना लगे ਅੱਛਾ तो पूरे से जाया नहीं जना करे जो आवला पूरा होता है ਹਾਂ इधर तो बंदे पूजा नहीं होते ਇਸ ਤਰ੍ਹਾਂ ਹੀ। ਬਿਲਕੁਲ ਸਹੀ। ਤੁਹਾਨੂੰ ਆਪਣਾ ਘਰ ਦੇ ਆਪਣੇ ਬਾਗ ਕੋਈ ਯਾਦ ਤੇ ਆਉਂਦੇ ਨੇ ਘਰ ਕਿੱਥੇ ਹੈਗਾ ਸੀ ਤੇ ਕਿੱਥੇ ਕਰਕੇ ਬਾਗ ਸਨ आज ही मैं जावा जो आपको जाना ਜੇ ਤੁਹਾਨੂੰ ਇਸ ਤਰ੍ਹਾਂ ਪਿੰਡੋਂ ਬਾਹਰ ਕਹਿ ਦਈਏ ਬਾਬਾ ਜੀ ਇਹ ਲੋ ਹਾਂ ਤੇ ਤੁਸੀਂ ਆਪਣੇ ਘਰ ਪਹੁੰਚ ਸਕਦੇ ਹੋ जीवन बदले ना होते वे को ये उसे बैठ के होते वे ਫਿਰ ਪਹੁੰਚ ਜਾਂਦੇ ਆ ਅੱਛਾ ਆਪਣੇ ਕੋਈ ਅਬ ਬੈਠਕ ਵਗੈਰਾ ਕੋਈ ਚਾਹ वो बैठ का वो करूँ ये बेटी पूरी नहीं वास्ते ਅੱਛਾ ਤੇ ਜਿੱਥੇ ਹਵੇਲੀ ਸੀ ਉਹ ਤਾਂ ਹਟ ਨਹੀਂ ਸੀ ਘਰ ਤੋਂ नहीं जाते ਲਾਗੇ ਹਵੇਲੀ ਸੀ ਹਵੇਲੀ ਦੀ ਕੀ ਸ਼ਨਾਖਤ ਸੀ ਘਰ ਦੇ ਵਿੱਚ ਕੋਈ ਦਰਖਤ ਰੁਖਤ ਸੀ ਉੱਥੇ ਹਵੇਲੀ ਦੀ ਜਾਂ रस्ते क्या ऐसी बस मिले है जिंदगी में ਅੱਛਾ ਦਰਖਤ ਹੈ ਤੁਹਾਡੇ ਕੋਈ ਕਿਧਰਲੇ ਪਾਸੇ ਸੀ तो मैं नहीं हटना के लगे ਨਲਕੇ ਲੱਗੇ ਸਨ ਨਲਕੇ ਤੋਂ ਪਾਣੀ ਲੈਂਦੇ ਸੀ ਅੱਛਾ ਜਦੀਦ ਹਿਸਾਬ ਸੀ ਤੁਹਾਡੇ ਤੇ ਠੀਕ ਹੋ ਗਿਆ ਤੇ ਗੁਰਦੁਆਰਾ ਹੈ ਸੀ ਉੱਥੇ ਕੋਈ कोई भी करे कौन होना मैं नहीं कहता ਸਾਡੇ ਜ਼ਿਹਨ 'ਚ ਨਹੀਂ ਹੈਗਾ ਠੀਕ ਹੋ ਗਿਆ। मेरी कल वेखी नहीं मैं पहले ਹਾਂ ਹਾਂ ਨਹੀਂ ਸਹੀ ਗੱਲ ਹੈ ਠੀਕ ਤੇ ਕਬਰਸਤਾਨ ਕਿਹੜੀ ਸਾਈਡ ਤੇ ਸੀ ਤੁਹਾਡੇ ਉੱਤੇ कब्रस्तान उसकी में दुकान से 9 नंबरदार जी उनके पेड़ के जाके एक बने के कब्रस्तान में गई ਅੱਛਾ ਮਤਲਬ ਮੁਖਤਲਿਫ ਸਾਈਡਾਂ ਤੇ ਸੀ बड़ा बड़ा पे ਚਲੋ ਜੀ ਇਹ ਹੁਣ ਜ਼ਾਹਰ ਮੁਸਲਮਾਨ ਵੀ ਉੱਥੋਂ ਸਾਰੇ ਹੀ ਇੱਥੇ ਆ ਗਏ ਹਾਂਜੀ ਅੱਲਾ ਦੀ ਮਿਹਰਬਾਨੀ ਨਾਲ ਤੁਹਾਡਾ ਖਾਨਦਾਨ ਵੀ ਸਹੀ ਤਰ੍ਹਾਂ ਆ ਗਿਆ बिल्कुल आए आते तो ना ਤੇ ਉੱਥੇ ਉਹਨਾਂ ਨੇ ਸਿਰਫ ਆ ਜਾ ਕੇ ਤੁਹਾਡੇ ਘਰ ਤੇ ਭੇਜ ਰਹੀ ਹੈ ਉਹ ਵੀ ਉਹਨਾਂ ਦਾ ਫਰਕ ਕੀ ਬਣਾਇਆ ਉਹ ਵੀ ਪਤਾ ਨਹੀਂ ਢਾਹ ਤੇ ਕੀ ਬਣਾਇਆ ਨਾ ਕੀ ਬਣਾਇਆ ਗਿਆ। ਡੰਗਰਾਂ ਬਣਾਇਆ ਤੇ ਬਾਕੀ ਸਰਦਾਰ ਜਿਹੜੇ ਸਨ ਜਾਂ ਹਿੰਦੂ ਸਿੱਖ ਸਨ ਉਹਨਾਂ ਦੇ ਨਾਮ ਤੇ ਤੁਹਾਨੂੰ ਯਾਦ ਨਹੀਂ ਹੈਗੇ ਹਾਂ ਕਿਉਂਕਿ ਉਹ ਵਕਤ ਵੀ ਗੁਜ਼ਰ ਗਿਆ ਹੈ। ਤੇ ਮੁੰਡੇਰਾ ਹੋ ਗਿਆ 90 ਸਾਲ 90 ਸਾਲ ਦੀ ਉਮਰ ਹੋ ਗਈ ਹੈ ਇਹਦੇ ਹੁਣ ਤੇ ਜਿਹੜੇ ਉਹਨੂੰ ਕਹਿੰਦੇ ਨੇ ਚੜ੍ਹਦਾ ਪੰਜਾਬ ਤੇ ਜਿਹੜੇ ਚੜ੍ਹਦੇ ਪੰਜਾਬ ਵਾਲੇ ਸਾਡੇ ਵੀਰ ਇਹ ਬਾਬਾ ਜੀ ਦੀ ਵੀਡੀਓ ਦੇਖ ਰਹੇ ਨੇ ਉਹਨਾਂ ਅੱਗੇ ਰਿਕਵੈਸਟ ਹੈ ਕਿ ਬਾਬਾ ਜੀ ਨੂੰ ਇਹਨਾਂ ਦਾ ਘਰ ਦਿਖਾ ਦਿਓ ਤੇ ਇਹਨਾਂ ਦੀ ਵੇਲ ਦਿਖਾ ਦਿਓ ਬਹੁਤ ਬਹੁਤ ਸ਼ੁਕਰੀਆ ਉਹ ਭਲਾ ਹੋਵੇ ਤੁਹਾਡਾ